अस्सलाम वालेकुम जी। उम्मीद करना कि सारे ठीक हो दे। अच्छा जी, स्केदे दा दूसरा पार्ट और बाकी जी जेड़े स्टूडेंट ने थ्योरी पास कर ली है मेरे व्हाट्सएप नंबर ते अपना PDF ज़रूर सेंड कर दिया करो, क्योंकि जिस तरह तुहाडी हेल्प हुई है इस तरह ही तुसीं जेड़ा PDF सेंड कर दिओ दूसरियां दी भी हेल्प हो जाती है। ठीक है, ਤੇ ਨਵੇਂ ਸਟੂਡੈਂਟ ਵਾਸਤੇ ਅਗਰ ਸਟਾਰਟ ਕਰਦੇ ਹੋ ਸਟਾਰਟਿੰਗ ਵਿੱਚ 2-4 ਦਿਨ ਸਮਝ ਨਹੀਂ ਆਉਂਦੀ, ਇਹ ਚੀਜ਼ ਨਾਰਮਲ ਹੈ, ਸਭ ਨਾਲ ਹੋ ਜਾਂਦਾ ਹੈ। ਕਿਸੇ ਨੂੰ ਪਹਿਲੇ ਦਿਨ ਤੋਂ ਹੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਸੇ ਨੂੰ 2 ਦਿਨ ਲੱਗ ਜਾਂਦੇ ਨੇ, 4 ਦਿਨ ਲੱਗ ਜਾਂਦੇ ਨੇ, ਹਫਤਾ 10 ਦਿਨ ਵੀ ਲੱਗ ਜਾਂਦੇ ਨੇ। ਇਹ ਚੀਜ਼ ਨਾਰਮਲ ਹੈ। ਇਹ ਨਹੀਂ ਸਮਝਣਾ ਕਿ ਸਾਨੂੰ ਅਸੀਂ ਕਰ ਨਹੀਂ ਸਕਦੇ ਜਾਂ ਸਾਨੂੰ ਇੱਥੋਂ ਸਮਝ ਨਹੀਂ ਆ ਰਹੀ। ਠੀਕ ਹੈ, ਸਟਾਰਟਿੰਗ ਵਿੱਚ ਇਹ ਤੁਹਾਡੇ ਨਾਲ ਹੋਣਾ ਹੀ ਹੋਣਾ ਹੈ। ਤੁਸੀਂ ਚਾਹੇ ਕਿਸੇ ਦੇ ਅੱਗੇ ਬਹਿ ਕੇ ਪੜ੍ਹੋ, ठीक है, या लाइव क्लास लवो या बेशक कोई टीचर ने उन्होंने कोल तुसीं कल्ले पढ़ते हो पे, फिर भी स्टार्टिंग में तुहाडे नाल चीज़ होनी है। तो इस चीज़ तो परेशान नहीं होना। 2-4 दिन पढ़ो दे तुहानूं तरीकाकार पता लगेगा, कुछ चीज़ां की समझ लगेगी, आहिस्ता आहिस्ता तुहानूं समझ आनी शुरू हो जाएगी। ठीक है जी, तो चलो जी 16 नंबर सवाल वेखने आ। La cursilla di accelerazione, ਜਿਹੜਾ ਕੁਰਸੀਆ ਦੀ accelerazione में può essere utilizzata, ਕਹਿੰਦੇ ਇਸਤੇਮਾਲ ਹੋ ਸਕਦਾ ਹੈ per il sorpasso overtake ਦੇ ਲਈ। ਫਾਲਸੋ ਜੀ, ਕੁਰਸੀਆ ਦੀ accelerazione ਦੇ ਉੱਤੇ overtake ਤੁਸੀਂ ਨਹੀਂ ਕਰ ਸਕਦੇ। 17 ਨੰਬਰ il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un incrocio, ਇੱਕ ਚੌਕ ਹੈ in cui vale la regola generale, ਕਹਿੰਦੇ ਇੱਥੇ regola generale ਲਾਗੂ ਹੁੰਦਾ ਹੈ। ਉਹ ਕੀ ਹੁੰਦਾ ਹੈ? ਦੀ dar la precedenza a destra, ਸੱਜੇ ਨੂੰ ਪਹਿਲ ਦੇਣੀ ਜੇ, ਵੀ ਸੱਜੇ ਦੀ ਪਹਿਲ ਬਣਦੀ। ਵੇਖੋ ਜੀ, ਇਸ ਨਿਸ਼ਾਨ ਦਾ ਇਹੀ ਮਤਲਬ ਹੈ, ਇਸ ਤੋਂ ਅੱਗੇ ਜਿਹੜਾ ਚੌਕ ਆ ਰਿਹਾ ਉੱਥੇ ਰੇਗੂਲਾ ਜਨਰਲ ਲਾਗੂ ਹੋਵੇਗਾ ਔਰ ਉਹਦਾ ਕੀ ਮਤਲਬ ਹੈ? ਸੱਜੇ ਸਾਈਡ ਦੀ, ਜਿਹੜੇ ਸੱਜੀ ਸਾਈਡ ਤੋਂ ਉਹਦੀ ਪਹਿਲ ਹੋਵੇਗੀ। 18 ਨੰਬਰ ਦੀ ਦਿਲੀਆਂ ਤੋਰੀ ਆ ਗਈਆਂ ਨੇ। ਇਹ ਦਿਲੀਆਂ ਤੋਰੀ ਪਹਾੜਾਂ ਵਾਲੀਆਂ ਸੜਕਾਂ ਤੇ ਕਿਨਾਰਿਆਂ ਤੇ ਲੱਗੀਆਂ ਹੁੰਦੀਆਂ ਨੇ, ਜਿੱਥੇ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ, ਤਾਂ ਕਿ ਅਗਰ ਬਰਫ਼ ਜ਼ਿਆਦਾ ਪੈ ਗਈ ਉੱਥੇ ਕਿਨਾਰਾ ਨਜ਼ਰ ਆਉਂਦਾ ਰਹੇ, ਪਤਾ ਚੱਲਦਾ ਰਹੇ ਉਹਦਾ। il dilinguatore raffigurato, è dilinguatore ਦਿਖਾਇਆ ਗਿਆ ਇਹ posto al centro della carreggiata, ਕਹਿੰਦੇ ਲੱਗੇ ਆ ਸੜਕ carreggiate ਦੇ ਸੈਂਟਰ ਦੇ ਵਿੱਚ। ਫਾਲਸੋ। 19 ਨੰਬਰ lo spazio di frenatura diminuisce, ਕਹਿੰਦੇ spazio di frenatura ਘਟ ਜਾਏਗੀ se il conducente, ਅਗਰ ਡਰਾਈਵਰ ha i riflessi pronti, ਕਹਿੰਦਾ ਉਹਦੀ riflessi pronti ਨੇ ਤੇ ਫਿਰ spazio di frenatura ਘਟ ਜਾਏਗੀ। ਫਾਲਸੋ ਜੀ ਦਾ ਕੋਈ ਤਲਕ ਨਹੀਂ। ਇਹਨਾਂ ਵੇਰੋ ਕੀਤਾ ਹੈ ਫਾਲਸੋ, ਇਹ ਇੱਕ ਹੀ ਗਲਤੀ ਹੋਈ ਇਹਨਾਂ ਦੀ। 20 ਨੰਬਰ non si può sorpassare un veicolo, ਕਹਿੰਦਾ ਤੁਸੀਂ ਇੱਕ ਗੱਡੀ ਨੂੰ ਓਵਰਟੇਕ ਨਹੀਂ ਕਰ ਸਕਦੇ। ਕਿਹੜੀ ਗੱਡੀ ਨੂੰ? ਕਿ abbia segnalato, ਜਿਹਨੇ ਇਸ਼ਾਰਾ ਲਾ ਲਿਆ, ਜਾਂ ਕਹਿ ਲਓ ਦੱਸ ਰਹੀ ਹੈ l'intenzione di accostare al margine destro della carreggiata, ਔਰ ਉਹ carreggiate ਦੇ ਸੱਜੇ ਕਿਨਾਰੇ ਤੇ ਹੋਣਾ ਚਾਹੁੰਦੀ ਹੈ, ਕਹਿੰਦਾ ਤੁਸੀਂ ਉਹਨੂੰ ਓਵਰਟੇਕ ਨਹੀਂ ਕਰ ਸਕਦੇ। ਫਾਲਸੋ ਜੀ, ਕਰ ਸਕਦੇ ਹੋ, ਕਿਉਂਕਿ ਓਵਰਟੇਕ ਕਰਨਾ ਹੁੰਦਾ ਖੱਬੀ ਸਾਈਡ ਤੋਂ। ਅਗਰ ਉਹ ਸੱਜੇ ਜਾਣਾ ਚਾਹੁੰਦੀ ਹੈ, ਸੱਜੇ ਜਾ ਰਹੀ ਹੈ, ਤੇ ਅਸੀਂ ਉਹਨੂੰ ਖੱਬੀ ਸਾਈਡ ਤੋਂ ਓਵਰਟੇਕ ਕਰ ਲਵਾਂਗੇ। 21 ਨੰਬਰ l'uso dei protettori a luce abbagliante, ਜਿਹੜਾ abbagliante ਲਾਈਟਾਂ ਦਾ ਇਸਤੇਮਾਲ ਹੈ ਇਹ necessario nelle gallerie urbane a senso unico, ਕਹਿੰਦਾ ਜਿਹੜੀਆਂ ਗੈਲਰੀਆਂ ਉਰਬਾਨੇ ਨਾ ਉਹਨਾਂ ਦੇ ਵਿੱਚ ਲਾਜ਼ਮੀ ਹੈ। ਫਾਲਸੋ ਜੀ, ਕਿਉਂਕਿ abbagliante ਲਾਈਟ ਹੈ, ਇਹ ਅਸੀਂ ਇਸਤੇਮਾਲ ਨਹੀਂ ਕਰ ਸਕਦੇ, ਕਰ ਸਕਦੇ ਹਾਂ ਲੇਕਿਨ ਇਹਦੀਆਂ ਕੁਝ ਸ਼ਰਤਾਂ ਨੇ। 22 ਨੰਬਰ un'alimentazione pesante, ਕਹਿੰਦੇ ਇੱਕ ਐਸਾ ਖਾਣਾ ਜਿਹੜਾ pesante ਹੋਵੇ, ਮਤਲਬ ਜਲਦੀ ਹਜ਼ਮ ਨਾ ਹੁੰਦਾ ਹੋਵੇ, ਭਾਰਾ ਹੋਵੇ। ed eccessiva ਤੇ ਜ਼ਿਆਦਾ sconsigliata per chi deve guidare, ਕਹਿੰਦਾ ਜਿਹਨੇ ਡਰਾਈਵਿੰਗ ਕਰਨੀ ਹੈ ਉਹਦੇ ਵਾਸਤੇ sconsigliata ਹੋਵੇ, ਮਤਲਬ ਉਹ ਜਿਹੜਾ ਐਸਾ ਖਾਣਾ ਨਾ ਖਾਵੇ, ਉਹਨੂੰ ਖਾਣਾ ਨਹੀਂ ਖਾਣਾ ਚਾਹੀਦਾ, ਇਸ ਤਰ੍ਹਾਂ ਦਾ ਵੇਰੋ। 23 ਨੰਬਰ l'ABS agisce, ਕਹਿੰਦਾ ABS ਕੰਮ ਕਰਦੀ ਹੈ anche quando asfalto è bagnato, ਜਦੋਂ ਸੜਕ ਗਿੱਲੀ ਹੋਵੇ ਉਦੋਂ ਵੀ ABS ਕੰਮ ਕਰਦੀ ਹੈ। ਵੇਰੋ ਜੀ ਕਰਦੀ ਹੈ। ਬਾਕੀ ਜੀ bagnato ਆ ਗਿਆ ਤੇ sempre vero ਤੇ ਇੱਕ ਫਾਲਸੋ ਵੀ ਹੈ। ਠੀਕ ਹੈ ਜੀ, ਉਹ ਫਾਲਸੋ ਮੈਨੂੰ ਨਹੀਂ ਯਾਦ, ਪੁੱਛ ਲਵੇ ਅਜੇ। 24 ਨੰਬਰ ਦੀ ਦਾਰੇ ਪ੍ਰੈਜ਼ੀਡੈਂਸ ਵਾਲਾ ਨਿਸ਼ਾਨ ਹੈ il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ di moderare particolarmente la velocità, ਵੀ ਸਪੀਡ ਖਾਸ ਤੌਰ ਤੇ ਘੱਟ ਕਰ ਲਓ। ਇਹ all'occorrenza fermarsi, ਜ਼ਰੂਰਤ ਪਵੇ ਤੇ ਫਿਰ ਰੁਕਣਾ ਵੀ ਜੇ। ਵੇਰੋ ਜੀ, ਕਿਉਂਕਿ ਇਸ ਨਿਸ਼ਾਨ ਦਾ ਹੀ ਮਤਲਬ ਹੈ। ਅੱਛਾ ਜੀ, ਇੱਥੇ moderare ਆਇਆ sempre vero ਤੇ ਇੱਕ ਫਾਲਸੋ ਤੇ ਫਾਲਸੋ ਹੁੰਦਾ nessuno ਨਾਲ। ਹੁਣ 38 ਇਹਦੇ ਵੇਰੋ ਨੇ, ਇੱਕ ਫਾਲਸੋ ਹੁੰਦਾ moderare, ਉਹਦੇ ਵਿੱਚ ਵੀ ਉਹ ਸਵਾਲ ਦੇ ਵਿੱਚ nessuno ਹੁੰਦਾ। ਠੀਕ ਹੈ, particolarmente sempre vero 4 ਫਾਲਸੋ ਔਰ ਲਫ਼ਜ਼ ਇਹਦੇ ਮੇਰੇ ਖਿਆਲ ਨਾਲ 3 ਹੀ ਨੇ, ਹੁਣ ਮੈਨੂੰ ਸਹੀ ਤਰ੍ਹਾਂ ਨਹੀਂ ਯਾਦ, ਤੇ ਉਹ ਪੁੱਛ ਲਵਿਆ ਜੇ। 5 ਨੰਬਰ ਜੀ ਨਿਸ਼ਾਨ ਦਾ ਕੀ ਮਤਲਬ ਹੈ? ਇਹ ਬਿਲਕੁਲ ਹਸਪੀਟਲ ਦੇ
entrate ਦੇ ਸਾਹਮਣੇ ਲੱਗਿਆ ਦੱਸ ਰਿਹਾ ਕਿ ਵੀ ਇੱਧਰ ਹਸਪੀਟਲ ਹੈ। Il segnale raffigurato indica era ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un parcheggio riservato ਵੀ ਇੱਕ ਪਾਰਕਿੰਗ ਰਿਜ਼ਰਵ ਹੈ ai medici ਡਾਕਟਰਾਂ ਦੇ ਲਈ falso। 26 ਨੰਬਰ la distrazione del conducente ਜਿਹੜਾ ਡਰਾਈਵਰ ਦਾ ਧਿਆਨ ਹਟਦਾ ਹੈ ਉਹ essere causa di incidenti ਕਹਿੰਦਾ ਇਹ ਐਕਸੀਡੈਂਟ ਦੀ ਵਜ੍ਹਾ ਬਣ ਸਕਦਾ ਵੀਰੋ ਜੀ ਇਹ ਮੇਨ ਵਜ੍ਹਾ ਵੇ ਤੇ ਇਹ ਸਵਾਲ ਜਿਹੜਾ ਹੈ ਜੀ ਇਹ ਬਾਰ-ਬਾਰ ਆ ਰਿਹਾ ਹੈ ਇਹ ਵੀ ਆਪਣਾ ਇਹਦਾ ਪੇਜ ਕਲੀਅਰ ਕਰ ਲੈਣਾ। ਅੱਛਾ ਜੀ ਇੱਥੇ ਤਸਵੀਰ ਵੇਖ ਲਓ ਟਰਾਮ ਤੇ ਪਹਿਲਾਂ ਜਾਣੇ ਜਾਣਾ ਉਹ ਪਹਿਲਾਂ ਚਲੇਗੀ ਫਿਰ ਬਿਲਕੁਲ ਹੀ ਸਿੰਪਲ ਰਹਿ ਜਾਂਦੇ ਨੇ ਫਿਰ ਜਾਏਦੀ ਜੀ ਜਾਲੋ ਬੀ ਫਿਰ ਏ ਤੇ ਫਿਰ ਸੀ ਠੀਕ ਹੈ ਮਤਲਬ ਇਸ ਤਰ੍ਹਾਂ ਜਾਣਦੀਆਂ TBAC। Nell'incrocio rappresentato nella figura ਕਹਿੰਦਾ ਹੈ ਚੌਕ ਦਾ ਤਸਵੀਰ ਦਿਖਾਇਆ ਗਿਆ il veicolo C ਸੀ ਗੱਡੀ transita per ultimo ਆਖਰ ਤੇ ਜਾਏਦੀ ਵੇਰੋ ਜੀ ਸੀ ਆਖਰ ਤੇ ਜਾ ਰਹੀ ਹੈ। 28 ਨੰਬਰ circolando dietro ad un veicolo ਕਹਿੰਦਾ ਗੱਡੀ ਦੇ ਪਿੱਛੇ ਚਲਦੇ ਹੋ ਕਿ trasporta un carico ਜਿਹੜੀ ਸਮਾਨ ਲੈ ਕੇ ਜਾ ਰਹੀ ਹੈ ਕਿ sta per cadere ਜਿਹੜਾ ਡਿੱਗਣ ਵਾਲਾ ਵੇ conviene arrestarsi bruscamente ਕਹਿੰਦਾ ਤੁਹਾਨੂੰ ਚਾਹੀਦਾ ਕਿ ਇੱਕੋ ਦਮ ਰੁਕ ਜਾਵੋ ripartendo solo quando ਸਿਰਫ ਕਹਿੰਦਾ ਉਦੋਂ ਤੁਸੀਂ ਚੱਲੋ ਦੁਬਾਰਾ ਚੱਲੋ gli altri veicoli ci abbiano sorpassato ਜਦੋਂ ਸਾਨੂੰ ਦੂਸਰੀਆਂ ਗੱਡੀਆਂ ਕ੍ਰਾਸ ਕਰ ਗਈਆਂ ਹੋਣ ਉਦੋਂ ਕਹਿੰਦਾ ਤੁਸੀਂ ਚੱਲੋ ਮਸਲਨ ਅਸੀਂ ਅੱਗੇ ਗੱਡੀ ਉਹਦਾ ਸਮਾਨ ਡਿੱਗਣ ਵਾਲਾ ਤੇ ਅਸੀਂ ਰੁਕ ਜਾਈਏ ਦੂਸਰੀਆਂ ਗੱਡੀਆਂ ਸਾਨੂੰ ਕ੍ਰਾਸ ਕਰ ਜਾਣ ਉਹ ਗੱਡੀਆਂ ਸਾਡੇ ਅੱਗੇ ਲੱਗ ਜਾਣ ਉਸ ਗੱਡੀ ਦੇ ਪਿੱਛੇ ਹੋ ਜਾਣ ਤੇ ਅਸੀਂ ਉਹਨਾਂ ਦੇ ਪਿੱਛੇ ਹੋ ਜਾਈਏ ਠੀਕ ਹੈ ਉਹਦਾ ਕਹਿਣ ਦਾ ਮਤਲਬ ਹੈ ਭਈ ਇਸ ਤਰ੍ਹਾਂ ਤੁਸੀਂ ਬਚ ਜਾਓਦੇ ਫਾਲਸੋ ਇਸ ਤਰ੍ਹਾਂ ਨਹੀਂ ਕਰਨਾ। 29 ਨੰਬਰ su una strada innevata ਕਹਿੰਦਾ ਉਹ ਸੜਕ ਜਿੱਥੇ ਬਰਫ਼ਬਾਰੀ ਮਤਲਬ ਬਰਫ਼ ਪੈਂਦੀ ਹੈ ਭਈ ਜਿਹੜੀ ਜਿਸ ਤਰ੍ਹਾਂ ਉੱਤੋਂ ਡਿੱਗਦੀ ਹੈ ਰੋਈ ਟੈਪ ਹੁੰਦੀ ਹੈ aderenza del veicolo è minore ਕਹਿੰਦਾ ਉੱਥੇ ਰੋਡ ਗ੍ਰਿਪ ਪਕੜ ਘੱਟ ਹੋਵੇ ਦੀ ਕਿ su una strada ghiacciata ਉਹ ਸੜਕ ਦੇ ਨਾਲੋਂ ਜਿੱਥੇ ਬਰਫ਼ ਜੰਮੀ ਹੈ ਫਾਲਤੂ ਜਿੱਥੇ ਬਰਫ਼ ਜੰਮੀ ਹੈ ਉੱਥੇ aderenza ਜਿਹੜੀ ਹੈ minore ਹੋਵੇ ਦੀ ਘੱਟ ਹੋਵੇ ਦੀ। 3 ਨੰਬਰ l'inquinamento dell'aria ਕਹਿੰਦਾ ਜਿਹੜੀ ਹਵਾ ਦੇ ਵਿੱਚ ਪੋਲੂਸ਼ਨ ਲੁਦਗੀ ਹੈ prodotto dai veicoli ਗੱਡੀਆਂ ਬਣਾਉਂਦੀਆਂ ਨੇ può causare danni alle vie respiratore ਕਹਿੰਦਾ ਇਹ ਸਾਹ ਲੈਣੇ ਦੀ ਪ੍ਰੋਬਲਮ ਇਹਦੇ ਚ ਆ ਸਕਦੀ ਹੈ ਇਹ irritazioni agli occhi ਤੇ ਅੱਖਾਂ ਨੂੰ ਜਲਨ ਵੀ ਇਹਦੇ ਨਾਲ ਹੋ ਸਕਦੀ ਹੈ ਵੇਰੋ ਜੀ ਹੋ ਸਕਦੀ ਹੈ। ਅੱਛਾ ਜੀ ਇਹ causare ਪੁੱਛ ਲਵੇ ਜੇ ਹੁਣ ਮੈਨੂੰ ਨਹੀਂ ਪਤਾ ਕੁਛ ਹੈ ਜਾਂ ਨਹੀਂ ਲੇਕਿਨ ਮੈਨੂੰ ਜ਼ਿਹਨ ਵਿੱਚ ਕੁਝ ਘੁੰਮਦਾ ਸੀ ਪਿਆ ਤੇ ਇਸ ਵਾਸਤੇ ਅਗਰ ਜਿਹਨੂੰ ਪਤਾ ਹੈ ਉਹ ਤੇ ਠੀਕ ਹੈ ਜਿਹਨੂੰ ਨਹੀਂ ਪਤਾ ਉਹ ਪੁੱਛ ਲਵੇ ਜੇ ਮੈਂ ਵੇਖ ਕੇ ਦੱਸ ਦਿਆਂਗਾ ਠੀਕ ਹੈ।